ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ, ਗੁਰਦੀਪ ਸਿੰਘ ਬਿਰਤੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਗਿੱਲ ਸਲਮਾ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਰਬਜੀਤ ਸਿੰਘ ਜੋਕਰ ਟਰਲਿਕ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਅੱਜ ਇਸ ਤਰ੍ਹਾਂ ਸਿਰਸੇ ਦੇ ਗਏ ਸੀਗੇ ਵੋਟਾਂ ਲੈਣ ਦੇ ਲਈ, ਅਤੇ ਉੱਥੇ ਜਿਹੜੇ ਜਾਣ ਵਾਲੇ ਸੀ ਉਹਨਾਂ ਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਅਕਾਲੀ ਦਲ ਦੇ ਵਿੱਚੋਂ ਕੱਢਿਆ ਜਾਊਗਾ, ਇੱਕ ਡਰਾਮਾ ਜਿਹਾ ਖੇਡਿਆ ਜਾਊਗਾ ਲੱਗ ਰਿਹਾ ਜੀ, ਕਿਉਂਕਿ ਇਹ ਜਿਹੜੀ ਰਿਪੋਰਟ ਆ ਇਹ ਤਿਆਰ ਹੋ ਗਈ, ਦੱਸੀ ਦੀ ਆ। ਐਕਚੁਅਲੀ ਜਥੇਦਾਰ ਸਾਹਿਬ ਨੇ ਪਹਿਲਾਂ ਤਾਂ ਅੱਖਾਂ ਮੀਟ ਲਈਆਂ ਸੀਗੀਆਂ ਕਿਉਂਕਿ ਚੋਣਾਂ ਤੱਕ, ਤੇ ਜਦੋਂ ਵੋਟਾਂ ਪੈ ਗਈਆਂ ਉਦੋਂ ਬਾਅਦ ਇਹ ਸਾਰੇ ਜਾਣਦੇ ਨੇ ਕਿ ਇਹ ਸਾਰਾ ਕੁਝ ਕੱਢਿਆ ਗਿਆ। ਹੁਣ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ ਉਹਦੀ ਰਿਪੋਰਟ ਤਿਆਰ ਦੱਸੀ ਦੀ ਆ। ਇਹ ਰਿਪੋਰਟ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 7 ਤਰੀਕ ਨੂੰ ਦਿੱਤੀ ਜਾਊਗੀ ਅਕਾਲ ਤਖਤ ਨੂੰ। ਬੇਸ਼ੱਕ ਜਿਹੜੀ ਇਹ ਕਮੇਟੀ ਹੈ ਜੀ ਉਹ ਕਹਿੰਦੀ ਹੈ, ਸਾਰਿਆਂ ਨੂੰ ਪਤਾ ਹੀ ਆ, ਨਾਂ ਦੱਸਣ ਦੀ ਲੋੜ ਨਹੀਂ, ਕਿਹੜੇ ਕਿਹੜੇ ਮੇਨ ਜਿਹੜੇ ਹੈਗੇ ਨੇ। ਸਿਕੰਦਰ ਮਲੂਕਾ ਮੇਨ ਹੈ ਜੀ, ਇਹਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਸੁਰਜੀਤ ਸਿੰਘ ਰਖੜਾ, ਜਗਦੀਪ ਨਕਈ, ਪ੍ਰੀਤ ਮਹਿੰਦਰ ਸਿੰਘ, ਦਲਰਾਜ ਸਿੰਘ ਭੁੰਦੜ, ਇਹ ਮੇਨ ਨੇ ਜੀ ਜਿਹੜੇ ਉੱਥੇ ਗਏ ਨੇ। ਔਰ ਜਿਹੜੇ ਵੈਸੇ ਜੀਤ ਮਹਿੰਦਰ ਸਿੱਧੂ ਜਿਹੜਾ ਜਿਹਨੇ ਐਕਚੁਅਲੀ ਜਿਹੜਾ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਜਿਹੜਾ ਨਾਅਰਾ ਵੀ ਲਵਾਇਆ ਸੀਗਾ, ਤੇ ਜਿਹਨੇ ਇਹ ਐਲਾਨ ਕੀਤਾ ਸੀਗਾ ਕਿ ਇਹਨਾਂ ਦੇ ਜਿਹੜੇ ਨਾਮ ਚਰਚਾ ਹੈ ਉਹ ਸਾਰੇ ਜਗ੍ਹਾ ਦੇ ਉੱਤੇ ਕਰਾਵਾਂਗੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਡੇਰੇ ਦੇ ਵਿੱਚ ਗਏ ਬਾਕੀ ਪਾਰਟੀਆਂ ਵਾਲੇ ਆ, ਉਹਨਾਂ ਦੀ ਜਾਂਚ ਵੀ ਇਸ ਦਾਇਰੇ ਦੇ ਵਿੱਚ ਹੈਗੀ ਆ। ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਕੋਈ ਵੀ ਸਬੂਤ ਇਸ ਜਿਹੜੀ ਕਮੇਟੀ ਬਣਾਈ 3 ਮੈਂਬਰੀ, ਜਿਹੜੀ ਸੁਣਨ ਵਾਲੀ ਗੱਲ ਹੈ ਜੀ ਕਿ ਉਹ ਕਹਿੰਦੇ ਇਹਦੇ ਵਿੱਚ ਇੱਕ ਵੀ ਸਬੂਤ ਇਸ ਤਰ੍ਹਾਂ ਦਾ ਨਹੀਂ ਮਿਲਿਆ ਜਿਹਦੇ ਵਿੱਚ ਬਾਦਲ ਪਰਿਵਾਰ ਦੀ ਕੋਈ ਭੂਮਿਕਾ ਜਿਹੜੀ ਹੈ ਜੀ ਉਹ ਸਾਬਤ ਹੁੰਦੀ ਹੋਵੇ। ਅਕਾਲੀ ਨੇਤਾ ਇਹ ਮੰਨਦੇ ਆ ਜੀ ਕਿ ਸਮਰਥਨ ਦੀ ਪੂਰੀ ਡੀਲ ਜਿਹੜੀ ਉਹ ਲੀਡਰਸ਼ਿਪ ਨੇ ਫਾਈਨਲ ਕੀਤੀ ਸੀ, ਕੈਂਡੀਡੇਟਸ ਨੇ ਨਹੀਂ। ਹੁਣ ਜਿਹੜਾ ਬਣਾਇਆ ਜਾ ਰਿਹਾ ਨਿਸ਼ਾਨਾ ਉਹ ਕੈਂਡੀਡੇਟ ਨੂੰ ਬਣਾਇਆ ਜਾ ਰਿਹਾ। ਇਹ ਜਿਹੜੀ ਕਮੇਟੀ ਆ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦੂਗੀ, ਜਿਹੜੇ ਕੈਂਡੀਡੇਟ ਗਏ ਸੀਗੇ ਉਹ ਜਿਹੜੇ ਉਹ ਧਰੇ ਜਾਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਵੀ ਡਰਾਮਾ ਕੀਤਾ ਜਾ ਸਕਦਾ ਜੀ ਕਿ ਲੋ ਅਕਾਲੀ ਦਲ ਚੋਂ ਕੱਢਤਾ, ਤੇ ਮੁੜ ਕੇ ਜਿਹੜਾ ਜੀ ਬਾਅਦ ਦੇ ਵਿੱਚ ਇਹ ਕਿਹਾ ਜਾਊਗਾ ਕਿ ਇਹਨਾਂ ਨੇ ਹੁਣ ਜਿਹੜੀ ਸਜ਼ਾ ਲਾਈ ਸੀ ਉਹ ਭੁਗਤ ਲਈ ਆ, ਇਸ ਕਰਕੇ ਇਹਨਾਂ ਨੂੰ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਵਾਪਸ ਲੈ ਰਹੇ ਆ। ਪਰ ਜਿਹੜਾ ਪੁਆਇੰਟ ਇਹਦੇ ਵਿੱਚ ਮੈਂ ਕਵਰ ਕੀਤਾ ਜੀ, ਇਹ ਥੋੜਾ ਜਿਹਾ ਵੇਖਣਯੋਗ ਹੋਊਗਾ ਜਦੋਂ ਇਹਨਾਂ ਨੂੰ ਨਿਸ਼ਾਨਾ ਜਿਹੜਾ ਜੀ ਬਣਾਇਆ ਜਾਊਗਾ। ਇਹਦੇ ਵਿੱਚੋਂ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦਿੱਤੀ ਜਾਊਗੀ, ਇਹਦਾ ਰਿਐਕਸ਼ਨ ਅਕਾਲੀ ਦਲ ਦੇ ਵਿੱਚ ਕਿਹੋ ਜਿਹਾ ਹੁੰਦਾ, ਇਹ ਇੰਟਰਸਟਿੰਗਲੀ ਨੇੜਿਓਂ ਵੇਖਣ ਵਾਲਾ ਰਹੂਗਾ ਜੀ। ਬਿਲਕੁਲ ਜੀ, ਕੋਈ ਨਾ ਕੋਈ ਡਰਾਮਾ ਤਾਂ ਇਸ ਤਰ੍ਹਾਂ ਦਾ ਜ਼ਰੂਰ ਕਰਨਗੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਇੱਕ ਸਟਿੰਗ ਕਰਕੇ ਜਿਹੜੀ ਫੌਜ ਦੀ ਪੋਲ ਖੋਲੀ ਸੀਗੀ ਇੱਕ ਨੌਜਵਾਨ ਨੇ, ਪਰ ਉਸ ਦੀ ਹੁਣ ਡੈੱਡ ਬੋਡੀ ਮਿਲੀ। ਐਕਚੁਅਲੀ ਜੀ ਇਹ ਜਿਹੜਾ ਬੇਸ਼ੱਕ 2-3 ਸਟਿੰਗ ਹੋਏ ਸੀਗੇ। ਇੱਕ ਤਾਂ ਤੁਹਾਨੂੰ ਯਾਦ ਹੋਣਾ ਜਿਹੜਾ ਮਾੜੀ ਰੋਟੀ ਵਾਲਾ ਹੋਇਆ ਸੀਗਾ, ਇਹ ਉਹ ਨੌਜਵਾਨ ਨੀਗਾ। ਇਹ ਇੱਕ ਜਿਹੜਾ ਜੀ ਇੱਕ ਪੋਲ ਖੋਲੀ ਸੀਗੀ 33 ਸਾਲਾਂ ਦੇ ਨੌਜਵਾਨ ਨੇ, ਮਹਾਰਾਸ਼ਟਰ ਦੇ ਵਿੱਚ ਦੇਵਲਾਲੀ ਛਾਉਣੀ ਦੇ ਵਿੱਚ ਗਟਰ ਦੇ ਅਹੁਦੇ ਦੇ ਉੱਤੇ ਕੰਮ ਕਰਦਾ ਰਿਹਾ। ਰਾਏ ਮੈਥਿਊ ਜਿਹੜਾ ਸੀਗਾ ਪਿਛਲੇ ਸ਼ਨੀਚਰਵਾਰ ਤੋਂ ਬਿਨਾਂ ਛੁੱਟੀ ਡਿਊਟੀ ਤੋਂ ਗਾਇਬ ਸੀਗਾ। ਉਹਦੀ ਲਾਸ਼ ਇੱਕ ਖਾਲੀ ਬੈਰਕ ਦੇ ਵਿੱਚ ਗਲੀ ਸੜੀ ਜਿਹੜੀ ਆ ਉਹ ਮਿਲੀ ਆ। ਫੌਜ ਨੇ ਮਾਮਲੇ ਦੀ ਜਾਂਚ ਦਾ ਹੁਕਮ ਜਿਹੜਾ ਉਹ ਦਿੱਤਾ। ਇੱਕ ਸਟਿੰਗ ਵੀਡੀਓ ਦੇ ਵਿੱਚ ਖੁਲਾਸਾ ਕੀਤਾ ਸੀਗਾ ਮੈਥਿਊ ਤੋਂ, ਉਦੋਂ ਬਾਅਦ ਪੁੱਛਗਿੱਛ ਜਿਹੜੀ ਉਹ ਕੀਤੀ ਗਈ ਸੀਗੀ। ਵੀਡੀਓ ਦੇ ਵਿੱਚ ਜਿਹੜੇ ਇਹ ਜਵਾਨਾਂ ਨੂੰ ਸਹਾਇਕ ਡਿਊਟੀ ਕਰਦਿਆਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਕੁੱਤਿਆਂ ਨੂੰ ਘੁਮਾਉਣ ਦੇ ਨਾਲ ਨਾਲ ਉਹਨਾਂ ਦੇ ਬੱਚਿਆਂ ਨੂੰ ਸਕੂਲ ਛੱਡਣ ਦਾ ਕੰਮ ਕਰਦਿਆਂ ਵਿਖਾਇਆ ਗਿਆ ਸੀਗਾ। ਵੈਬਸਾਈਟ ਦੇ ਸਟਿੰਗ ਆਪਰੇਸ਼ਨ ਦੇ ਵਿੱਚ ਜਵਾਨ ਦੀ ਪਛਾਣ ਨਹੀਂ ਸੀ ਹੋ ਸਕਦੀ ਕਿਉਂਕਿ ਉਹਦਾ ਚਿਹਰਾ ਲੁਕੋ ਦਿੱਤਾ ਗਿਆ ਸੀਗਾ, ਪਰ ਮਾਮਲਾ ਉਸ ਵੇਲੇ ਸਾਹਮਣੇ ਆ ਗਿਆ ਜਦੋਂ ਵੀਡੀਓ ਮਗਰੋਂ ਮੈਥਿਊ ਨੇ ਆਪਣੇ ਅਧਿਕਾਰੀ ਨੂੰ ਜਿਹੜਾ ਸੀਗਾ ਜੀ SMS ਭੇਜ ਦਿੱਤਾ ਸੀਗਾ। ਔਰ ਫੌਜੀ ਸੂਤਰਾਂ ਦੇ ਅਨੁਸਾਰ ਮਗਰੋਂ ਉਹ ਬਿਨਾਂ ਛੁੱਟੀ ਲਏ ਗੈਰ ਹਾਜ਼ਰ ਹੋ ਗਿਆ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਜਿਹੜੀ ਹੈ ਜੀ ਉਹ ਦਿੱਤੀ ਗਈ ਸੀਗੀ। ਹੁਣ ਬਣਿਆ ਕਿ ਇਹਦਾ ਕੁਟਾਪਾ ਹੋਇਆ, ਇਹਨੂੰ ਕੀ ਸਜ਼ਾ ਦਿੱਤੀ ਗਈ, ਸਾਰਾ ਕੁਝ
ਜਿਹੜਾ ਜੀ ਉਹ ਜਾਂਚ ਦੇ ਘੇਰੇ ਦੇ ਵਿੱਚ ਰਹਿ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਰੋਟੀ ਦੇ ਬਾਰੇ ਦੇ ਵਿੱਚ ਸਵਾਲ ਖੜੇ ਕਰਨ ਵਾਲਾ ਸੀਗਾ, ਉਹਦੇ ਪਰਿਵਾਰ ਦੇ ਵਿੱਚ ਵੀ ਡਰ ਤੇ ਸਹਿਮ ਪਾਇਆ ਜਾ ਰਿਹਾ। ਇਸ ਫੌਜੀ ਦੀ ਪਤਨੀ ਨੇ ਇਹ ਕਿਹਾ ਕਿ ਇਹਦੀ ਜਾਂਚ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ, ਔਰ ਪਤਨੀ ਨੇ ਇਹ ਕਿਹਾ ਕਿ ਇਹਦੇ ਵਿੱਚ ਫੌਜ ਦਾ ਸਿੱਧਾ ਹੱਥ ਹੈ ਉਹਦੇ ਪਤੀ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਾਸਤੇ। ਉਹਨੇ ਕਿਹਾ ਕਿ ਜਿਹੋ ਜਿਹੇ ਜੇਰੇ ਵਾਲਾ ਉਹ ਵਿਅਕਤੀ ਸੀਗਾ ਉਹ ਖੁਦਕੁਸ਼ੀ ਨਹੀਂ ਕਰ ਸਕਦਾ। ਜੀ ਜੀ, ਆ ਦੇਖੋ ਜੀ, ਜਿਹੜਾ ਕੋਈ ਆਵਾਜ਼ ਉਠਾਉਂਦਾ ਤਾਂ ਉਸਨੂੰ ਇਸ ਤਰ੍ਹਾਂ ਕਰ ਦਿੱਤਾ ਜਾਂਦਾ। ਤੇ ਅੱਗੇ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ, ਕਿਸਾਨ ਖੁਦਕਸ਼ੀਆਂ ਦੀ ਜੇ ਗੱਲ ਕਰੀਏ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਮੁਆਵਜ਼ਾ ਦੇਣਾ ਆ ਇਹ ਕੋਈ ਹੱਲ ਨਹੀਂ ਹੈਗਾ ਖੁਦਕਸ਼ੀਆਂ ਦਾ, ਇਸ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ। ਬਿਲਕੁਲ ਜੀ, ਜਿਹੜਾ ਅੰਨਦਾਤਾ ਮੁਲਕ ਦਾ ਇਸ ਵੇਲੇ ਉਹਦੀਆਂ ਖੁਦਕੁਸ਼ੀਆਂ ਦੇ ਉੱਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਸੁਪਰੀਮ ਕੋਰਟ ਨੇ। ਉਹਨੇ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਰੋਕਣ ਲਈ ਕਦਮ ਚੁੱਕਣ ਲਈ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਜਗ੍ਹਾ ਦੇ ਉੱਤੇ ਧਿਆਨ ਜਿਹੜਾ ਜੀ ਇਸ ਗੱਲ ਦੇ ਉੱਤੇ ਲਾਉਣ ਦੇ ਵਾਸਤੇ ਕਿਹਾ ਕਿ ਇਹਦਾ ਹੱਲ ਲੱਭਿਆ ਜਾਵੇ। 3 ਮੈਂਬਰੀ ਬੈਂਚ ਜਿਹੜਾ ਜੀ ਉਹਨੇ ਇਹ ਕਿਹਾ ਕਿ ਕਈ ਸਾਲਾਂ ਤੋਂ ਪਏ ਇਸ ਅਹਿਮ ਮੁੱਦੇ ਦੇ ਅਣਸੁਲਝੇ ਹੋਣ ਕਰਕੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਜਦੋਂ ਕਦੇ ਫਸਲ ਦੀ ਬੰਪਰ ਪੈਦਾਵਾਰ ਹੁੰਦੀ ਹੈ ਤੇ ਮੰਡੀ ਦੇ ਵਿੱਚ ਭਾਅ ਡਿੱਗ ਪੈਂਦਾ, ਸੋਕੇ ਜਾਂ ਹੜ੍ਹਾਂ ਦੇ ਨਾਲ ਫਸਲ ਮਰ ਜਾਂਦੀ ਹੈ ਤੇ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈਂਦਾ। ਸੁਪਰੀਮ ਕੋਰਟ ਨੇ ਆਪਣੀਆਂ ਅਹਿਮ ਟਿੱਪਣੀਆਂ ਦੇ ਵਿੱਚ ਇਹ ਗੱਲ ਕਹੀ ਆ ਕਿ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਬੜਾ ਅਹਿਮ ਹੈ। ਉਹਨੇ ਕਿਹਾ ਕਿ ਅਦਾਲਤ ਨੂੰ ਲੱਗ ਰਿਹਾ ਤੁਸੀਂ ਗਲਤ ਦਿਸ਼ਾ ਦੇ ਵੱਲ ਜਾ ਰਹੇ ਹੋ। ਕਿਸਾਨ ਬੈਂਕਾਂ ਤੋਂ ਕਰਜ਼ਾ ਲੈਂਦਾ, ਜਦੋਂ ਉਹ ਕਰਜ਼ਾ ਮੋੜਨ ਦੇ ਵਿੱਚ ਫੇਲ ਹੁੰਦਾ ਤਾਂ ਖੁਦਕੁਸ਼ੀ ਕਰ ਲੈਂਦਾ। ਇਸ ਸਮੱਸਿਆ ਦਾ ਹੱਲ ਕਿਸਾਨ ਦੀ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਇਹਨੂੰ ਰੋਕਣ ਦੇ ਵਾਸਤੇ ਕੋਈ ਯੋਜਨਾਵਾਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਯੋਜਨਾਵਾਂ ਤੁਸੀਂ ਬਣਾਈਆਂ ਹੀ ਨਹੀਂ। ਉਹਨਾਂ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ ਕਿ ਖੁਦਕੁਸ਼ੀ ਪਿਛਲੇ ਕਾਰਨਾਂ ਦੇ ਹੱਲ ਦੇ ਵਾਸਤੇ ਕੋਈ ਕਦਮ ਜਿਹੜਾ ਜੀ ਉਹ ਠੋਸ ਨਹੀਂ ਚੁੱਕਿਆ ਗਿਆ। ਦੇਸ਼ ਦੇ ਵਿੱਚ ਜੀ ਹਰੇ ਇਨਕਲਾਬ ਦੇ ਮੋਹਰੀ ਸੂਬਿਆਂ ਦੇ ਅੰਦਰ 3 ਲੱਖ ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਬਾਵਜੂਦ ਮੁਲਕ ਦੇ ਵਿੱਚ ਕੇਂਦਰੀ ਤੇ ਸੂਬੇ ਦੇ ਪੱਧਰ ਦੇ ਉੱਤੇ ਖੁਦਕੁਸ਼ੀਆਂ ਰੋਕਣ ਦੇ ਵਾਸਤੇ ਕੋਈ ਠੋਸ ਨੀਤੀ ਜਿਹੜੀ ਆ ਜੀ ਉਹ ਨਹੀਂ ਬਣੀ। ਪੰਜਾਬ ਦੇ ਵਿੱਚ 2010 ਤੱਕ ਦੇ ਹੋਏ ਸਰਵੇਖਣ ਦੇ ਵਿੱਚ ਕੁਝ 7000 ਦੇ ਕਰੀਬ ਖੁਦਕੁਸ਼ੀਆਂ ਦਾ ਪਤਾ ਲੱਗਾ ਸੀਗਾ। ਪਿਛਲੇ ਦਿਨੀ ਐਕਚੁਅਲੀ ਜਿਹੜੀਆਂ 3 ਯੂਨੀਵਰਸਿਟੀਜ਼ ਨੇ ਉਹਨਾਂ ਦੇ ਵੱਲੋਂ ਨਵੇਂ ਜਿਹੜੇ ਅੰਕੜੇ ਤਿਆਰ ਕੀਤੇ ਗਏ ਸੀਗੇ ਖੁਦਕੁਸ਼ੀਆਂ ਦੇ, ਉਹ ਸਰਕਾਰ ਦੇ ਕੋਲੇ ਹੈਗੇ ਆ, ਪਰ ਸਰਕਾਰ ਨੇ ਦੱਬ ਇਸ ਕਰਕੇ ਲਏ ਕਿ ਪੰਜਾਬ ਦੇ ਵਿੱਚ ਵੋਟਾਂ ਸੀ ਔਰ ਸਰਕਾਰ ਨਹੀਂ ਸੀ ਚਾਹੁੰਦੀ ਕਿ ਵੋਟਾਂ ਦੇ ਸਮੇਂ ਇਹ ਅੰਕੜੇ ਜਿਹੜੇ ਆ ਉਹ ਸਾਹਮਣੇ ਆਉਣ। ਤੇ ਜਿੱਥੇ ਸਰਕਾਰਾਂ ਅੰਕੜੇ ਦੱਬਣ ਦਾ ਕੰਮ ਕਰਦੀਆਂ ਹੋਣ, ਉਹਨਾਂ ਤੋਂ ਫਿਰ ਭਲੇ ਦੀ ਆਸ ਜਿਹੜੀ ਆ ਉਹ ਕਿਵੇਂ ਕੀਤੀ ਜਾ ਸਕਦੀ ਹੈ? ਮੁਸ਼ਕਿਲ ਹੀ ਆ ਜੀ। ਤੇ ਅੱਗੇ ਆਪਾਂ ਨਹਿਰ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਹਜੇ ਵੀ ਹੰਗਾਮੇ ਹੋਏ ਜਾ ਰਹੇ ਆ ਜੀ। ਦੇਖੋ ਐਕਚੁਅਲੀ ਸਮੱਸਿਆਵਾਂ ਜਿਹੜੀਆਂ ਨੇ ਨਾ ਜੀ ਉਹ ਹਰਿਆਣੇ ਦੀਆਂ ਇਸ ਤਰ੍ਹਾਂ ਦੀਆਂ ਨੇ, ਜਿਵੇਂ ਆਪਾਂ ਅਕਸਰ ਗੱਲ ਕਰਦੇ ਜਿਹੜੇ ਇਹ ਸਿਆਸਤਦਾਨ ਨੇ ਉਹ ਸਮੱਸਿਆ ਕੋਈ ਹੁੰਦੀ ਹੈ ਤੋਰ ਉਹਨੂੰ ਕਿਸੇ ਪਾਸੇ ਵੱਲ ਨੂੰ ਲੈਂਦੇ ਨੇ ਤਾਂ ਕਿ ਅਸਲ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਤੋਂ ਧਿਆਨ ਜਿਹੜਾ ਉਹ ਡਾਈਵਰਟ ਰਹੇ। ਹੁਣ ਹਰਿਆਣੇ ਨੂੰ ਜਿਹੜੀ ਵੱਡੀ ਸਮੱਸਿਆ ਦਾ ਇੱਕ ਤਾਂ ਸਾਹਮਣਾ ਕਰਨਾ ਪੈ ਰਿਹਾ ਜੀ ਉਹ ਜਾਟ ਅੰਦੋਲਨ ਹੈ। ਜਾਟ ਅੰਦੋਲਨ ਜਿਨ੍ਹਾਂ ਨੇ ਜਿਹੜੀ ਪਾਰਲੀਮੈਂਟ ਵੱਲ ਨੂੰ ਕੂਚ ਕਰਨ ਦੇ ਯਤਨ ਕੀਤੇ ਸੀ, ਨਹੀਂ ਹੋ ਸਕੇ। ਹੁਣ ਉਹਨਾਂ ਨੇ 20 ਮਾਰਚ ਦੀ ਗੱਲ ਕਹੀ ਹੈ ਕਿ ਅਸੀਂ ਜਿਹੜੀਆਂ ਸੜਕਾਂ ਨੇ ਉਹ ਘੇਰਾਂਗੇ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਨੇ, ਉਧਰੋਂ ਧਿਆਨ ਜਿਹੜਾ ਡਾਈਵਰਟ ਕਰਨਾ। ਇੱਕ ਜਿਹੜੀ ਸਮੱਸਿਆ ਵੱਡੀ ਮਨੋਹਰ ਲਾਲ ਖੱਟਰ ਹੋਰਾਂ ਦੇ ਸਾਹਮਣੇ ਇਹ ਖੜੀ ਆ ਕਿ 16 ਦੇ ਕਰੀਬ ਜਿਹੜੇ MLA ਨੇ ਉਹ ਵੱਖਰਾ ਗਰੁੱਪ ਬਣਾਈ ਫਿਰਦੇ ਨੇ। ਉਹਨਾਂ ਨੇ ਵੱਖਰੀ ਇੱਕ ਮੀਟਿੰਗ ਜਿਹੜੀ ਆ ਉਹ ਲਾਈ ਹੈ ਚੰਡੀਗੜ੍ਹ ਦੇ ਵਿੱਚ। ਉਹ ਪਹਿਲਾਂ ਕੇਂਦਰੀ ਲੀਡਰਸ਼ਿਪ ਨੂੰ ਮਿਲ ਚੁੱਕੇ ਨੇ, ਜਿਹਨੇ ਮਨੋਹਰ ਲਾਲ ਖੱਟਰ ਹੋਰਾਂ ਨੂੰ ਕਿਹਾ ਕਿ ਮਸਲਾ ਹੱਲ ਕਰੋ, ਮਸਲਾ ਹੱਲ ਨਹੀਂ ਹੋਇਆ। ਇਹ 2 ਬੜੇ ਅਹਿਮ ਮਸਲੇ ਨੇ ਜਿਨ੍ਹਾਂ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਉਹਨਾਂ ਨੂੰ ਇਹੋ ਲੱਗਦਾ ਕਿ ਆਹ ਕੰਮ ਵਾਹਵਾ ਬਣਿਆ ਹੋਇਆ। ਤੋ ਇਸ ਕਰਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਨਹਿਰ ਦੇ ਮੁੱਦੇ ਨੂੰ ਲੈ ਕੇ ਜਿਹੜਾ ਲਗਾਤਾਰ ਵਿਰੋਧ ਜਿਹੜਾ ਉਹ ਜਾਰੀ ਹੈ। ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਜਿਹੜਾ ਜੀ ਉਹ ਛਾਇਆ ਹੈ। ਸਪੀਕਰ ਕੰਵਰਪਾਲ ਗੁੱਜਰ ਨੇ ਮੈਂਬਰਾਂ ਨੂੰ ਕਿਹਾ ਕਿ ਪਿਛਲੇ 40 ਸਾਲਾਂ ਦੇ ਦੌਰਾਨ ਨਹਿਰ 'ਚ ਪਾਣੀ ਨਹੀਂ ਆਇਆ, ਪਰ ਹਰ ਵਾਰੀ ਸੈਸ਼ਨ ਦਾ 15 ਤੋਂ 20% ਸਮਾਂ ਨਹਿਰ ਦੇ ਲੇਖੇ ਲੱਗਦਾ ਹੈ। ਸੂਬੇ ਨੇ 3
ਬਣਾਈਆਂ ਨੇ, ਤਿੰਨੋਂ ਸੁੱਕੀਆਂ ਨੇ। ਇਸ ਲਈ ਨਹਿਰ ਦੀ ਖੁਦਾਈ ਦਾ ਕੀ ਤਰਕ ਹੈ ਤੇ ਸਵਾਲ ਨਹਿਰ ਦੇ ਵਿੱਚ ਪਾਣੀ ਚਲਾਉਣ ਦਾ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ SYL ਨੂੰ ਹਰਿਆਣੇ ਦੀ ਜੀਵਨ ਰੇਖਾ ਦੱਸਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇਸ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਸਾਰੀਆਂ ਗੱਲਾਂ ਨੇ ਜੀ ਜਿਹੜੀਆਂ ਅਸਲ 'ਚ ਮੈਂ ਤੁਹਾਨੂੰ ਦੋ ਗੱਲਾਂ ਜਿਹੜੀਆਂ ਦੱਸੀਆਂ ਨੇ ਉਹ ਅਹਿਮ ਨੇ ਕਿ ਉਹਨਾਂ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਜਿਹੜਾ ਨਾ ਜੀ ਉਹ ਡਰਾਮਾ ਵਿਰੋਧੀ ਧਿਰ ਕਰ ਰਹੀ ਆ, ਪਰ ਸੱਤਾਧਾਰੀ ਜਿਹੜੀ ਆ ਉਹ ਧਿਰ ਉਹ ਕਰਵਾ ਰਹੀ ਹੈ ਜੀ। ਤੇ ਅੱਗੇ ਆਪਾਂ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਹੁਣ ਜਿਨ੍ਹਾਂ ਨੇ ਆਲੂ ਬੀਜੇ ਸੀਗੇ ਉਹ ਕਈ ਵੀਡੀਓ ਆ ਗਈਆਂ ਉਹਨਾਂ ਦੇ ਬਹੁਤ ਹੀ ਮੰਦੇ ਹਾਲ ਹੈ ਜੀ। ਕਦੀ ਸੜਕਾਂ ਦੇ ਉੱਤੇ ਖਿਲਾਰਦੇ ਫਿਰਦੇ ਨੇ ਕਿਸਾਨ ਜਿਹੜੇ ਜੀ। ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਇਹ ਜਿਹੜਾ ਜੀ ਹੋਇਆ ਸੀਗਾ। ਜਦੋਂ ਵੀ ਬੰਪਰ ਫਸਲ ਜਿਹੜੀ ਆ ਉਹ ਹੁੰਦੀ ਆ ਕਿਸਾਨਾਂ ਦੀ ਤਾਂ ਉਦੋਂ ਉਹਨੂੰ ਮੁਸੀਬਤਾਂ ਦਾ ਕਿਸਾਨਾਂ ਨੂੰ ਜਿਹੜਾ ਜੀ ਉਹ ਸਾਹਮਣਾ ਕਰਨਾ ਪੈਂਦਾ। ਆਲੂਆਂ ਦੀ ਪਟਾਈ ਪੂਰੀ ਹੋਣ ਕੰਢਿਆ। ਫਸਲ ਵੇਚਣ ਜਾਂ ਰੱਖਣ ਦੇ ਮਾਮਲੇ ਦੇ ਵਿੱਚ ਆਲੂ ਬੀਜਣ ਵਾਲੀਆਂ ਦੀਆਂ ਜਿਹੜੇ ਨੇ ਜੀ ਉਹਨਾਂ ਦੀਆਂ ਅੱਖਾਂ ਮੂਹਰੇ ਹਨੇਰਾ ਆਇਆ ਹੈ। ਕਿਸਾਨ ਦੁਚਿੱਤੀ ਦੇ ਵਿੱਚ ਨੇ ਕਿ ਆਲੂ ਨੂੰ ਸਟੋਰ ਕੀਤਾ ਜਾਵੇ ਜਾਂ ਫਿਰ ਘੱਟ ਭਾਅ ਤੇ ਵੇਚ ਦਿੱਤਾ ਜਾਵੇ। ਜੇ ਕਿਸਾਨ ਆਲੂਆਂ ਨੂੰ ਸਟੋਰ ਕਰਦੇ ਆ ਤਾਂ ਉਹਨਾਂ ਨੂੰ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਐਡਵਾਂਸ ਪੈਸੇ ਸਟੋਰ ਮਾਲਕਾਂ ਨੂੰ ਦੇਣੇ ਪੈਂਦੇ ਆ। ਕਿਸਾਨ ਪਹਿਲਾਂ ਹੀ ਖਰਚਿਆਂ ਤੇ ਕਰਜ਼ੇ ਦੇ ਭਾਰ ਦੇ ਥੱਲੇ ਦੱਬਿਆ ਬੈਠਾ। ਦੂਜੇ ਪਾਸੇ ਜੇ ਕਿਸਾਨ ਆਲੂ ਵੇਚਦਾ ਤਾਂ ਉਹਨੂੰ ਬਿਲਕੁਲ ਘੱਟ ਭਾਅ ਮਿਲ ਰਿਹਾ, ਜਿਹਦੇ ਕਰਕੇ ਆਲੂ ਦੀ ਲਾਗਤ ਵੀ ਉਹਦੀ ਪੂਰੀ ਨਹੀਂ ਹੋ ਰਹੀ। ਫਸਲ ਨੂੰ ਵੇਚ ਕੇ ਬੈਂਕਾਂ ਦਾ ਕਰਜ਼ਾ ਮੋੜਨ ਦੀਆਂ ਆਸਾਂ ਲਾਈ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਜਿਹੜੀਆਂ ਆਸਾਂ ਨੇ ਉਹਨਾਂ ਤੇ ਪਾਣੀ ਫਿਰ ਰਿਹਾ। ਕੁਇੰਟਲ ਆਲੂ ਦੇ ਉੱਤੇ 400 ਤੋਂ ਲੈ ਕੇ 500 ਰੁਪਏ ਤੱਕ ਦੀ ਲਾਗਤ ਆਉਂਦੀ ਹੈ। ਜਿਹੜੇ ਇਸ ਵੇਲੇ ਜਿਹੜਾ ਪੁਖਰਾਜ ਕਿਸਮ ਦਾ ਆਲੂ ਹੈ ਜੀ ਇਹ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਸੌਦਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿਹੜੀ ਅਸਲ ਸਮੱਸਿਆ ਹੈ ਨਾ ਜੀ ਕਿਸਾਨਾਂ ਦੀ ਉਹ ਜਿਹੜੇ ਸਟੋਰੇਜ ਨੇ, ਕੋਲਡ ਸਟੋਰੇਜ ਨੇ, ਜਿਨ੍ਹਾਂ ਦੇ ਉੱਤੇ ਸਬਸਿਡੀ ਸਰਕਾਰਾਂ ਦੇ ਵੱਲੋਂ ਦਿੱਤੀ ਜਾਂਦੀ ਆ। ਜਿਹੜੀ ਸਬਸਿਡੀ ਦਿੱਤੀ ਜਾਂਦੀ ਆ ਉਹਦੇ ਵਿੱਚ ਇੱਕ ਪੁਆਇੰਟ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਘੱਟ ਰੇਟ ਦੇ ਉੱਤੇ ਬਹੁਤ ਮਿਨੀਮਮ ਦੇ ਜਿਹੜੇ ਚਾਰਜਸ ਲੈ ਕੇ ਉਹਨਾਂ ਦੇ ਆਲੂ ਉੱਥੇ ਸਟੋਰ ਕੀਤੇ ਜਾਣਗੇ। ਇਹ ਜਿਹੜੇ ਕੋਲਡ ਸਟੋਰੇਜ ਨੇ ਇਹ ਬਣਾ ਲਏ ਵੱਡੇ ਲੋਕਾਂ ਨੇ, ਜਾਂ ਤਾਂ ਵੱਡੇ ਜਿਹੜੇ ਕਾਸ਼ਤਕਾਰ ਨੇ ਆਲੂਆਂ ਦੇ ਉਹਨਾਂ ਨੇ, ਜਾਂ ਫਿਰ ਜਿਹੜੇ ਜੀ ਇਹਦੇ ਵਿੱਚ ਆ ਗਏ ਦਲਾਲ ਟਾਈਪ ਦੇ ਲੋਕ। ਉਹ ਕੀ ਕਰਦੇ ਨੇ, ਉਹ ਕਿਸਾਨਾਂ ਦਾ ਜਿਹੜੇ ਆਮ ਕਿਸਾਨ ਨੇ ਉਹਨਾਂ ਦਾ ਆਲੂ ਤਾਂ ਘੱਟ ਕੀਮਤਾਂ ਦੇ ਉੱਤੇ ਇੱਥੇ ਸਟੋਰ ਕਰਨ ਦੇ ਵਾਸਤੇ ਕੋਈ ਯਤਨ ਨਹੀਂ ਕਰਦੇ। ਉਹ ਜਿਹੜਾ ਜੀ ਉਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਇਹਨਾਂ ਸਟੋਰੇਜ ਦੇ ਉੱਤੇ। ਅਸਲ ਦੇ ਵਿੱਚ ਜਿਹੜੀ ਚੋਰ ਮੋਰੀ ਹੈ ਨਾ ਇਹ ਆ ਕਿ ਜਿੰਨੀ ਦੇਰ ਤੱਕ ਇਹ ਚੋਰ ਮੋਰੀ ਬੰਦ ਨਹੀਂ ਕੀਤੀ ਜਾਂਦੀ ਕਿ ਸਬਸਿਡੀਆਂ ਤਾਂ ਤੁਸੀਂ ਸਰਕਾਰ ਤੋਂ ਲੈ ਲਈਆਂ ਜਿਹੜੇ ਕੋਲਡ ਸਟੋਰੇਜ ਬਣਾਉਣ ਦੇ ਵਾਸਤੇ, ਤੇ ਜਦੋਂ ਆਮ ਕਿਸਾਨ ਨੂੰ, ਛੋਟੇ ਕਿਸਾਨ ਨੂੰ ਆਲੂ ਜਿਹੜਾ ਉੱਥੇ ਰੱਖਣ ਦੀ ਜਦੋਂ ਗੱਲ ਆਈ ਤੇ ਫਿਰ ਉਹਨੂੰ ਕਹਿੰਦੇ ਪਹਿਲਾਂ ਐਡਵਾਂਸ ਰੈਂਟ ਤੂੰ ਇਹਦਾ ਆਲੂਆਂ ਦਾ ਦੇ, ਫਿਰ ਤੂੰ ਇੱਥੇ ਆਲੂ ਰੱਖ ਸਕੇਗਾ। ਉੱਥੇ ਆਲੂ ਰੱਖੇ ਕਿੰਨਾਂ ਨੇ ਜਿਹੜੇ ਹੁਣ 200 ਰੁਪਏ ਕੁਇੰਟਲ ਖਰੀਦ ਰਹੇ ਆ ਉਹਨਾਂ ਨੇ ਰੱਖ ਲੈਣੇ ਆ ਤੇ ਮਹੀਨੇ 2 ਮਹੀਨੇ ਬਾਅਦ ਜਿਹੜਾ ਜੀ ਉਹ 500 ਰੁਪਏ ਕੁਇੰਟਲ ਦੇ ਹਿਸਾਬ ਦੇ ਨਾਲ ਵੇਚਣਗੇ। ਉਹਨਾਂ ਨੂੰ ਮੋਟੇ ਪੈਸੇ ਬਚਣਗੇ ਤੇ ਜਿਹੜਾ ਕਿਸਾਨ ਆਮ ਉਹ ਰੁਲੂਗਾ। ਆਹ ਚੋਰ ਮੋਰੀ ਹੈ ਜਿਹੜੀ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਦੌਰਾਨ ਬੰਦ ਨਹੀਂ ਕੀਤੀ ਗਈ। ਬਿਲਕੁਲ ਜੀ, ਕਿਸਾਨ ਸਦਾ ਹੀ ਰੁਲਦਾ ਤਾਂ ਉਹਦੀ ਫਸਲ ਵੀ ਰੁਲਦੀ ਹੈ। ਤੇ ਅੱਗੇ ਆਪਾਂ ਸਾਬਕਾ DGP ਔਲਖ ਦੀ ਜੇ ਗੱਲ ਕਰੀਏ ਤੇ ਉਸ ਨੂੰ ਚਾਰਜ ਸ਼ੀਟ ਕਰਨ ਦੀਆਂ ਸਿਫਾਰਿਸ਼ਾਂ। ਐਕਚੁਅਲੀ ਜੀ ਇਹ ਬੜਾ ਆਪਣੇ ਆਪ ਦੇ ਵਿੱਚ ਨਾ ਜੀ ਇੱਕ ਅਜੀਬੋ ਗਰੀਬ ਜਿਹਾ ਮਾਮਲਾ ਹੈ। ਪੰਜਾਬ ਦੇ ਜੇਲ੍ਹ ਵਿਭਾਗ ਨੇ ਪੁਲਿਸ ਦੇ ਸਾਬਕਾ DGP NPS ਔਲਖ ਨੂੰ ਚਾਰਜ ਸ਼ੀਟ ਕਰਨ ਦੀ ਸਿਫਾਰਿਸ਼ ਕੀਤੀ ਹੈ, ਜਿਹਦੇ ਉੱਤੇ 1 ਕਰੋੜ ਤੇ 12 ਲੱਖ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਨੇ। ਔਲਖ ਨੂੰ ਜਦੋਂ ਰਿਟਾਇਰ ਹੋਏ ਨੇ ਉਦੋਂ ਬਾਅਦ ਜੇਲ੍ਹ ਸੁਧਾਰ ਕਮਿਸ਼ਨ ਦਾ ਚੇਅਰਮੈਨ ਲਾ ਦਿੱਤਾ ਗਿਆ ਸੀਗਾ ਜੀ। ਕਮਿਸ਼ਨ ਨੇ ਜਿਹੜਾ ਜੀ ਕੋਈ ਕੰਮ ਨਹੀਂ ਕੀਤਾ ਔਰ ਪਰ 1 ਕਰੋੜ ਤੇ 12 ਲੱਖ ਰੁਪਏ ਖਰਚ ਕਰਤੇ। ਹੁਣ ਜਿਹੜੀ ਔਲਖ ਹੋਰਾਂ ਨੇ ਭਾਵੇਂ ਹਾਲੇ ਚਾਰਜ ਸ਼ੀਟ ਦਾ ਜਵਾਬ ਦੇਣਾ ਹੈ, ਪਰ DGP ਜੇਲ੍ਹ ਸੁਧਾਰ ਜਿਹੜਾ ਸੰਜੀਵ ਗੁਪਤਾ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਮਿਸ਼ਨ ਨੂੰ ਫੌਰੀ ਬੰਦ ਕਰਨ ਦੇ ਹੁਕਮ ਦਿੱਤੇ ਨੇ, ਕਿਉਂਕਿ ਇਹ ਕਮਿਸ਼ਨ ਸਿਰਫ ਮਾਲੀ ਨੁਕਸਾਨ ਦਾ ਕਾਰਨ ਬਣ ਰਿਹਾ ਹੈ, ਇਹਦਾ ਫਾਇਦਾ ਕੋਈ ਨਹੀਂ ਹੋ ਰਿਹਾ। ਵਿਭਾਗ ਦੇ ਰਕਮਾਂ ਦੀ ਵੰਡ ਸੰਬੰਧੀ ਅਧਿਕਾਰੀ ADGP ਜੇਲ੍ਹਾਂ ਰੋਹਿਤ ਚੌਧਰੀ ਨੇ ਕਮਿਸ਼ਨ ਦੇ ਬਿੱਲਾਂ ਦੀਆਂ ਅਦਾਇਗੀਆਂ ਦੇ ਉੱਤੇ ਰੋਕ ਲਾਤੀ ਹੈ। ਪੰਜਾਬ ਸਰਕਾਰ ਨੇ 4 ਨਵੰਬਰ 10 ਨੂੰ ਕਾਇਮ ਕੀਤੇ ਇਸ ਕਮਿਸ਼ਨ ਨੇ ਅੱਜ ਤੱਕ ਸੂਬੇ ਦੀ, ਤੁਸੀਂ ਸੁਣਨਾ ਜੀ, ਕਿਸੇ ਵੀ ਜਿਹੜਾ ਜੇਲ੍ਹ ਹੈ ਉਹਦਾ ਦੌਰਾ ਨਹੀਂ ਕੀਤਾ। ਕਮਿਸ਼ਨ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਬਾਵਜੂਦ ਇਸ ਜੇਲ੍ਹ ਜਾਂ ਕੈਦੀਆਂ ਦੀਆਂ ਝੜਪਾਂ ਵਾਲੀਆਂ ਕਿਸੇ ਹੋਰ ਜੇਲ੍ਹ ਦੇ ਵਿੱਚ ਜਾਣਾ ਵੀ ਠੀਕ ਨਹੀਂ ਸਮਝਿਆ। ਚਾਰਜ ਸ਼ੀਟ ਦੇ ਮੁਤਾਬਕ ਕਮਿਸ਼ਨ ਨੇ ਜੇਲ੍ਹਾਂ ਦੇ ਕੰਮਕਾਜ ਦੇ ਵੱਖ-ਵੱਖ ਪੱਖਾਂ ਸੰਬੰਧੀ 13 ਸਫ਼ਿਆਂ ਦੀ ਇੱਕ ਰਿਪੋਰਟ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਕੱਖ ਨਹੀਂ ਕੀਤਾ। ਕਾਰਨ ਕੀ ਹੈ? ਇਹ ਜਿਹੜੇ ਅਫਸਰ ਸਨ ਜੀ
ਇਹ ਵੱਡਿਆਂ ਦੇ ਨੇੜਲੇ ਸਨ। ਜਦੋਂ ਰਿਟਾਇਰ ਹੋਏ ਤੇ ਫਿਰ ਰਿਟਾਇਰ ਹੋਣ ਦੇ ਵਾਸਤੇ ਉਹਨਾਂ ਨੂੰ ਕੁਝ ਤਾਂ ਜਿਹੜਾ ਚਾਹੀਦਾ ਸੀਗਾ, ਇੱਕ ਕਮਿਸ਼ਨ ਗਠਿਤ ਕਰ ਦਿੱਤਾ ਗਿਆ। ਇਹ ਕਿਹਾ ਗਿਆ ਪੈਸੇ ਜਿਹੜੇ ਜੀ ਇੱਥੋਂ ਲਈ ਚੱਲੋ ਤੇ ਚੁੱਪ ਕਰਕੇ ਆਰਾਮ ਦੀ ਜ਼ਿੰਦਗੀ ਜਿਹੜੀ ਉਹ ਜੀਓ। ਰਿਟਾਇਰਡ ਹੋ ਕੇ ਆਪਣੀ ਰਿਟਾਇਰਮੈਂਟ ਦੀ ਜਿਹੜੀ ਉਹਨਾਂ ਨੂੰ ਪੇ ਮਿਲਣੀ ਹੈ ਉਹਦੇ ਉੱਤੇ ਸ਼ਾਇਦ ਗੁਜ਼ਾਰਾ ਨਾ ਹੁੰਦਾ ਹੋਵੇ, ਜਿਹਦੇ ਕਰਕੇ ਇਹ ਕਰੋੜਾਂ ਰੁਪਈਏ ਜਿਹੜੇ ਦੀ ਉਹ ਪਾਣੀ ਦੇ ਵਿੱਚ ਰੋੜ ਦਿੱਤੇ ਗਏ ਤੇ ਕਰਨ ਕਤਰਨ ਨੂੰ ਕੱਖ ਵੀ ਜਿਹੜਾ ਦੀ ਉਹ ਨਹੀਂ ਕੀਤਾ ਗਿਆ। ਬਿਲਕੁਲ ਜੀ, ਜਿੰਨੀ ਪੇ ਆ ਇੰਨਾ ਕੰਮ ਤੇ ਨਹੀਂ ਕੀਤਾ ਜਾਂਦਾ। ਤੇ ਅੱਗੇ ਆਪਾਂ ਪੰਜਾਬ ਦੇ ਪੋਲੂਸ਼ਨ ਬੋਰਡ ਦੀ ਜੇ ਗੱਲ ਕਰੀਏ, ਉਹਨਾਂ ਦੀ ਵੀ ਹੁਣ ਜਾਗ ਖੁੱਲਣ ਲੱਗੀ। ਬਿਲਕੁਲ ਜੀ, ਹੁਣ ਇੱਥੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਦੇਰ ਆਏ ਦਰੁਸਤ ਆਏ। ਕੱਲ ਇੱਥੇ ਫਰੀਦਕੋਟ ਦੇ ਵਿੱਚ ਇੱਕ ਸੀਗਾ ਜੀ ਭਾਈ ਕਨਈਆ ਕੈਂਸਰ ਰੋਕੋ ਸੁਸਾਇਟੀ ਆ, ਉਹਨਾਂ ਨੇ ਪ੍ਰਦੂਸ਼ਣ ਦੇ ਬਾਰੇ ਦੇ ਵਿੱਚ ਇੱਕ ਜਿਹੜਾ ਸੈਮੀਨਾਰ ਕੀਤਾ ਸੀਗਾ। ਤਾਂ ਉੱਥੇ ਵੀ ਜਿਹੜੇ ਅਫਸਰ ਬੋਲ ਰਹੇ ਸੀਗੇ ਨਾ ਜੀ, ਉਹ ਇਹ ਕਹਿ ਰਹੇ ਸੀਗੇ ਦੇਖੋ ਜੀ ਬੁੱਢਾ ਨਾਲਾ ਜਿਹੜਾ ਹੈ ਉਹਦੇ ਵਿੱਚ ਗੰਦਾ ਪਾਣੀ ਪੈਂਦਾ। ਪਹਿਲਾਂ ਕਿਸੇ ਟਾਈਮ ਉਹ ਕਹਿੰਦੇ ਜੀ ਕੱਪੜੇ ਧੋਂਦੇ ਸੀਗੇ ਤੇ ਅੱਜ ਉਹਦੇ ਵਿੱਚ ਜਿਹੜਾ ਜੀ ਹੱਥ ਪਾਉਣ ਤੋਂ ਵੀ ਲੋਕ ਡਰਦੇ ਨੇ। ਹੁਣ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਹੱਥ ਪਾਉਣ ਤੋਂ ਵੀ ਡਰਦੇ ਨੇ, ਉਹ ਇਹ ਦੱਸਣ ਦੇ ਵਿੱਚ ਅਸਮਰੱਥ ਨੇ ਕਿ ਉਹਨਾਂ ਨੇ ਜਿਹੜੇ ਕਾਨੂੰਨ ਬਣੇ ਆ ਉਹ ਇੰਪਲੀਮੈਂਟ ਕਰਨ ਦੇ ਵਾਸਤੇ ਕੀ ਕੀਤਾ। ਕੀ ਇਹ ਕਹਿ ਦੇਣਾ ਤਾਂ ਇਨਫ ਨਹੀਂ ਹੈਗਾ। ਹੁਣ ਹੌਲੀ ਹੌਲੀ ਜਿਹੜੇ ਵੱਖ-ਵੱਖ ਮਹਿਕਮੇ ਨੇ ਉਹਨਾਂ ਦੀ ਨੀਂਦ ਖੁੱਲ ਰਹੀ ਆ। ਉਹ ਚਾਹੇ ਪਾਵਰਕੌਮ ਹੈ, ਚਾਹੇ ਬੈਂਕਾਂ ਦਾ ਜਿਹੜਾ ਮਹਿਕਮਾ ਹੈ, ਤੇ ਚਾਹੇ ਇਸੇ ਤਰ੍ਹਾਂ ਦੇ ਹੋਰ ਮਹਿਕਮੇ ਨੇ, ਉਹਨਾਂ ਨੂੰ ਵੀ ਯਾਦ ਆਉਣ ਲੱਗਿਆ ਕਿ ਆਉਂਦੇ ਸਮੇਂ ਦੇ ਦੌਰਾਨ ਸਰਕਾਰਾਂ ਜਿਹੜੀਆਂ ਜੀ ਉਹ ਸ਼ਾਇਦ ਬਦਲ ਰਹੀਆਂ ਨੇ ਤੇ ਕੰਮਕਾਜ ਉਹਨਾਂ ਦਾ ਵੀ ਵੇਖਿਆ ਜਾਣਾ ਕਿ ਕਿੰਨਾਂ ਨੇ ਗੋਗੜਾਂ ਵਧਾਈਆਂ ਸਿਰਫ ਦਫ਼ਤਰਾਂ 'ਚ ਬਹਿ ਕੇ ਤੇ ਕਿੰਨਾਂ ਨੇ ਕੰਮ ਕੀਤਾ। ਹੁਣ ਜਿਹੜੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਮਨਪ੍ਰੀਤ ਸਿੰਘ ਛਤਵਾਲ, ਉਹਨੇ ਕਿਹਾ ਜੀ ਇਹ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੂਬੇ ਦੇ ਵਿੱਚ ਵਾਤਾਵਰਨ ਨੂੰ ਪਲੀਤ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ। ਇਹ ਕਮਾਲ ਦੀ ਜਿਹੜੀ ਉਹਨਾਂ ਦੀ ਵਰਡਿੰਗ ਹੈ ਜੀ। ਔਰ 90 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੇ ਕਿਹਾ ਕਿ ਪੋਲਿਊਸ਼ਨ ਦੀ ਰੋਕਥਾਮ ਯਕੀਨੀ ਨਾ ਬਣਾਉਣ ਵਾਲੇ ਉਦਯੋਗਿਕ ਕੇਂਦਰ ਬਿਨਾਂ ਕਿਸੇ ਅਪੀਲ ਦਲੀਲ ਤੋਂ ਸੀਲ ਕਰ ਦਿੱਤੇ ਜਾਣਗੇ। ਬਿਜਲੀ ਸਪਲਾਈ ਬੰਦ ਕਰਨ ਸਣੇ ਬਾਕੀ ਸਹੂਲਤਾਂ ਜਿਹੜੀਆਂ ਉਹ ਵਾਪਸ ਲਈਆਂ ਜਾ ਸਕਦੀਆਂ ਨੇ। ਇਸ ਤਰ੍ਹਾਂ ਦੇ ਸਖਤ ਕਦਮ ਜਿਹੜੇ ਆ ਜੀ ਜਿਹੜੇ ਸਰਵਉੱਚ ਅਦਾਲਤਾਂ ਦੇ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਜਿਹੜੇ ਉਹ ਚੁੱਕੇ ਜਾ ਰਹੇ ਨੇ। ਸਰਵਉੱਚ ਅਦਾਲਤਾਂ ਦੇ ਹੁਕਮ ਤਾਂ ਪਹਿਲਾਂ ਵੀ ਹੈਗੇ ਸੀਗੇ, ਪਰ ਇਹਨਾਂ ਲੋਕਾਂ ਨੇ ਕਦੀ ਜਿਹੜੇ ਉੱਥੇ ਬੈਠੇ ਨੇ ਮਹੀਨਾ ਲੈਂਦੇ ਨੇ ਸਾਰੇ ਦੇ ਸਾਰੇ ਇੰਡਸਟਰੀ ਤੋਂ ਗੰਦ ਪਾਉਣ ਦਾ। ਔਰ ਜਿਹੜੇ ਇਹ ਲੋਕ ਜਿਸ ਵਾਤਾਵਰਨ ਦੇ ਵਿੱਚ ਰਹਿ ਰਹੇ ਨੇ, ਜਿਸ ਟਾਹਣੇ ਤੇ ਬੈਠੇ ਨੇ, ਉਸ ਟਾਹਣੇ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਉਂਕਿ ਜਿਹੜਾ ਪਲੀਤ ਹੋ ਰਿਹਾ ਵਾਤਾਵਰਨ ਹੈ ਉਹਦੇ ਵਿੱਚ ਇਹਨਾਂ ਦੇ ਬੱਚੇ ਕਿਹੜਾ ਪਲਦੇ ਨਹੀਂ, ਇਹਨਾਂ ਦੇ ਪਰਿਵਾਰ ਕਿਹੜਾ ਰਹਿੰਦੇ ਨੇਗੇ। ਪਰ ਇਹ ਆ ਜੀ ਕਿ ਕਰਪਸ਼ਨ ਜਿਹੜੀ ਆ ਨਾ ਜੀ ਉਹ ਗਲ ਤੱਕ ਇਹਨਾਂ ਅਫਸਰਾਂ ਨੂੰ ਉਹਨੇ ਭਰਿਆ ਹੈ, ਜਿਹਦੇ ਕਰਕੇ ਪਿਛਲੇ ਸਮੇਂ ਦੇ ਦੌਰਾਨ ਇੱਥੇ ਕੋਈ ਕੰਮ ਹੀ ਨਹੀਂ ਹੋਇਆ। ਕੁਝ ਸਾਲ ਪਹਿਲਾਂ ਇੱਥੋਂ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਜੀ, ਇਹਦਾ ਦਫ਼ਤਰ ਮੇਨ ਜਿਹੜਾ ਹੈੱਡ ਆਫਿਸ ਪਟਿਆਲੇ ਦੇ ਵਿੱਚ ਨਾਭਾ ਰੋਡ ਤੇ ਤੋਂ ਮੈਂ ਲੰਘਿਆ ਤਾਂ ਉਹ ਜਿਹੜੀਆਂ ਲਾਈਟਾਂ ਜਗਦੀਆਂ ਨੇ ਜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਉੱਤੇ ਲਿਖਿਆ ਹੋਇਆ ਲਾਈਟਾਂ 'ਚ, ਉਹ ਜਿਹੜਾ ਕੰਟਰੋਲ ਵਾਲੀ ਲਾਈਟ ਨਾ ਉਹ ਬੰਦ ਸੀਗੀ ਤੇ ਉਹ ਆਵਾਜ਼ ਤੇ ਇਦਾਂ ਆ ਰਹੀ ਸੀ ਕਿ ਪੰਜਾਬ ਪੋਲਿਊਸ਼ਨ ਬੋਰਡ। ਸੋ ਇਹ ਪੋਲਿਊਸ਼ਨ ਬੋਰਡ ਬਣਿਆ ਹੋਇਆ, ਕੰਟਰੋਲ ਬੋਰਡ ਘੱਟ ਹੈ ਜੀ। ਬਿਲਕੁਲ ਜੀ, ਪੋਲੂਸ਼ਨ ਤੇ ਇੱਕ ਤੁਸੀਂ ਜਿਹੜੀ ਆ ਕਰਪਸ਼ਨ ਦੀ ਗੱਲ ਕੀਤੀ ਹੈ, ਕਰਪਸ਼ਨ ਦੀ ਤਾਂ ਹੱਦ ਹੀ ਹੋ ਗਈ ਸੀਗੀ ਨਾ। ਅੱਗੇ ਆਪਾਂ ਹਰਿਆਣੇ ਦੇ ਵਿੱਚ ਇੱਕ 2 ਭੈਣਾਂ ਦੀ ਵੀਡੀਓ ਬੜੀ ਵਾਇਰਲ ਹੋਈ ਸੀਗੀ, ਪਰ ਉਹ ਝੂਠੀ ਨਿਕਲੀ। ਐਕਚੁਅਲੀ ਕਹਿੰਦੇ ਯਾਦ ਨਾ ਜੀ, ਬੱਸ ਦੇ ਵਿੱਚ ਛੇੜਛਾੜ ਕਰਨ ਵਾਲੇ ਜਿਹੜੇ 3 ਨੌਜਵਾਨ ਸੀ, ਉਹਨਾਂ ਨੂੰ ਕੁੱਟਣ ਵਾਲੀਆਂ 2 ਜਿਹੜੀਆਂ ਭੈਣਾਂ ਸੀਗੀਆਂ, ਇਹ ਬੜੀ ਵਾਇਰਲ ਹੋਈ ਸੀਗੀ। ਇਹ ਕਿਹਾ ਗਿਆ ਸੀਗਾ ਜੀ ਕਿ ਇਹ ਬੜੀਆਂ ਬਹਾਦਰ ਕੁੜੀਆਂ ਨੇ, ਇਹਨਾਂ ਨੇ ਬੜੀਆਂ ਇਹੋ ਜਿਹੀਆਂ ਜਦੋਂ ਉਹਨਾਂ ਦੇ ਉੱਤੇ ਕਿਸੇ ਨੇ ਕੋਈ ਛੇੜਖਾਨੀ ਕੀਤੀ ਹੈ ਤੇ ਉਹਨਾਂ ਨੇ ਉਹਦਾ ਬੜਾ ਜਿਹੜਾ ਉਹ ਘਟਾਪਾ ਕੀਤਾ। ਇਸ ਮਾਮਲੇ ਦੇ ਵਿੱਚ ਜਿਹੜੀ ਅਦਾਲਤ ਹੈ ਉਹਨੇ 3 ਨੌਜਵਾਨਾਂ ਨੂੰ ਬਰੀ ਕਰ ਦਿੱਤਾ ਜੀ। ਇਹ 14 ਦੀ ਘਟਨਾ ਹੈ। ਸੋਨੀਪਤ ਦੇ ਪਿੰਡ ਥਾਣਾ ਦੀਆਂ ਰਹਿਣ ਵਾਲੀਆਂ ਦੋਵੇਂ ਭੈਣਾਂ ਪੂਜਾ ਤੇ ਆਰਤੀ ਸੋਨੀਪਤ ਦੀਪੂ ਦੀ ਬੱਸ ਦੇ ਉੱਤੇ ਘਰ ਜਾ ਰਹੀਆਂ ਸੀਗੀਆਂ। ਦੋਵੇਂ ਰੋਹਤਕ ਦੇ IC ਕਾਲਜ ਦੇ ਵਿੱਚ ਪੜ੍ਹਦੀਆਂ ਸੀਗੀਆਂ। ਜਦੋਂ ਹੀ ਇਹ ਜਿਹੜੀ ਬੱਸ ਹੈ ਉਹ ਭਲੌਟ ਦੇ ਨੇੜੇ ਪਹੁੰਚੀ ਤਾਂ 3 ਨੌਜਵਾਨਾਂ ਨੂੰ ਇਹਨਾਂ ਨੇ ਕੁੱਟਣਾ ਸ਼ੁਰੂ ਕਰਤਾ, ਨਾਲ ਵੀਡੀਓ ਬਣਾਉਣੀ ਸ਼ੁਰੂ ਕਰਤੀ। ਇਹ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਸੀਗੀ ਔਰ ਜਿਹੜੀ ਇਹਨਾਂ ਕੁੜੀਆਂ ਦੇ ਨਾਲ ਹੀ ਔਰਤ ਬੈਠੀ ਸੀ ਉਹਦੇ ਤੋਂ ਇਹਨਾਂ ਨੇ ਇਹ ਕਲਿੱਪ ਬਣਵਾਇਆ। ਮੁੜ ਕੇ ਇਹਨੂੰ ਜਿਹੜਾ ਸੀਗਾ ਉਹ ਵਾਇਰਲ ਕਰ ਦਿੱਤਾ। ਲਾਈ ਡਿਟੈਕਟਰ ਟੈਸਟ ਜਿਹੜਾ ਸੀਗਾ ਇਹਨਾਂ ਦੋਨਾਂ ਦਾ ਹੋਇਆ, ਕੁੜੀਆਂ ਦਾ, ਔਰ ਲੜਕੀਆਂ ਨੇ ਜਿਹੜਾ ਜੀ ਉਹਦੇ ਵਿੱਚ ਮੰਨਿਆ ਕਿ ਉਹਨਾਂ ਨੇ ਝੂਠ ਇਹ ਜਿਹੜੀ ਹੈ ਜੀ ਇਹਨਾਂ ਕੁੱਟਮਾਰ ਕੀਤੀ ਸੀਗੀ। ਲੜਕਿਆਂ ਨੇ ਕੋਈ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਸੀ ਕੀਤੀ,
ਪਰ ਅਦਾਲਤ ਦਾ ਇਹ ਫੈਸਲਾ ਆਉਣ ਤੱਕ ਜਿਹੜੇ ਅਸਲ ਦੇ ਵਿੱਚ ਜਿਹੜਾ ਜੀ ਉਹ ਫੈਸਲਾ ਇਸ ਪੁਆਇੰਟ ਆਫ ਵਿਊ ਦੇ ਨਾਲ ਆ ਗਿਆ ਕਿ ਜਿਹੜੇ ਮੁੰਡਿਆਂ ਦੇ ਉੱਤੇ ਦੋਸ਼ ਲੱਗਿਆ ਸੀਗਾ ਉਹਨਾਂ ਦੇ ਵਿੱਚੋਂ ਦੀਪਕ ਤੇ ਕੁਲਦੀਪ ਉਸ ਸਮੇਂ ਜਾਟ ਕਾਲਜ ਦੇ ਵਿੱਚ ਪੜ੍ਹਦੇ ਸੀਗੇ, ਤੀਜਾ ਮੋਹਿਤ ਨੇਕੀ ਰਾਮ ਕਾਲਜ ਦਾ ਵਿਦਿਆਰਥੀ ਸੀਗਾ, ਤਿੰਨੇ BA ਸੈਕੰਡ ਈਅਰ ਦੇ ਵਿੱਚ ਸੀਗੇ। ਦੀਪਕ ਤੇ ਕੁਲਦੀਪ ਨੇ ਫੌਜ ਦਾ ਭਰਤੀ ਦਾ ਸਰੀਰਕ ਟੈਸਟ ਜਿਹੜਾ ਜੀ ਉਹ ਪਾਸ ਕਰ ਲਿਆ ਹੋਇਆ ਸੀਗਾ। ਕੁਲਦੀਪ ਨੇ ਮੈਡੀਕਲ ਟੈਸਟ ਵੀ ਕਲੀਅਰ ਕਰ ਲਿਆ ਸੀਗਾ। ਉਹਨਾਂ ਦੀ ਉਸ ਸਾਲ ਜੁਆਇਨਿੰਗ ਸੀਗੀ, ਪਰ ਫੌਜ ਨੇ ਦੋਵਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ। ਤਿੰਨਾਂ ਨੌਜਵਾਨਾਂ ਦਾ ਭਵਿੱਖ ਜਿਹੜਾ ਜੀ ਉਹ ਤਬਾਹ ਕਰਕੇ ਇਹਨਾਂ ਦੋ ਕੁੜੀਆਂ ਨੇ ਰੱਖ ਦਿੱਤਾ, ਸਿਰਫ ਆਪਣੀ ਬੱਲੇ ਬੱਲੇ ਕਰਾਉਣ ਦੀ ਖਾਤਰ, ਆਪਣੀ ਜਿਹੜੀ ਫੇਕ ਜਿਹੀ ਵੀਡੀਓ ਬਣਾਉਣ ਦੇ ਵਾਸਤੇ। ਅਖੀਰ ਵਿੱਚ ਆਜ਼ਨਾਮਾ ਕਿ ਮਿੰਟ ਮਿੰਟ ਹੈ ਬਦਲਦਾ ਪਿਆ ਮੌਸਮ, ਕਦੀ ਸਰਦ ਤੇ ਕਦੇ ਗਰਮਾਈ ਬੇਲੀ। ਮਿੰਟ ਮਿੰਟ ਹੈ ਬਦਲਦਾ ਪਿਆ ਮੌਸਮ, ਕਦੇ ਸਰਦ ਤੇ ਕਦੇ ਗਰਮਾਈ ਬੇਲੀ, ਕਦੀ ਸਰਦੀਆਂ ਮੁੜਨ ਦਾ ਭਰਮ ਬੇਲੀ, ਲੱਗਦਾ ਕਦੇ ਗਰਮੀ ਹੁਣ ਆਈ ਬੇਲੀ। ਹੋ ਜਾਏ ਠੰਡ ਤਾਂ ਝੂਮਦੇ ਕਣਕ ਸਿੱਟੇ, ਚੜੇ ਸੂਰਜ ਤਾਂ ਜਾਨ ਮੁਰਝਾਈ ਬੇਲੀ। ਮੌਸਮ ਮੂਹਰੇ ਕਿਸਾਨ ਦਾ ਵਸ ਹੈ ਨਹੀਂ, ਕੁੰਡੀ ਅਜੇ ਵੀ ਗਈ ਨਹੀਂ ਪਾਈ ਬੇਲੀ। ਜਿਹੜੀ ਗੱਲੋਂ ਕਿਸਾਨਾਂ ਦਾ ਸਾਹ ਸੁੱਕਣ, ਉਸ ਦੀ ਕਰਦਾ ਉਡੀਕ ਬਾਜ਼ਾਰ ਬੇਲੀ। ਜਿਹੜੀ ਗੱਲੋਂ ਕਿਸਾਨਾਂ ਦੇ ਸਾਹ ਸੁੱਕਣ, ਉਹਦੀ ਕਰਦਾ ਉਡੀਕ ਬਾਜ਼ਾਰ ਬੇਲੀ। ਗਰਮੀ ਚੜੀ ਤਾਂ AC ਦੀ ਸੇਲ ਹੋਸੀ, ਕਿਸ ਨੂੰ ਕਿਸੇ ਦੇ ਦੁੱਖ ਦੀ ਸਾਰ ਬੇਲੀ। ਥੈਂਕ ਯੂ ਜੀ, ਬਹੁਤ ਧੰਨਵਾਦ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਪਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।